लैलपुर की तारीख की सब तो वड्डी वारदात 2 करोड़ 40 लाख रुपए ਦੇ ਸਿਗਰਟ ਹੀ ਚੋਰੀ ਹੋ ਗਏ। ਥਾਣਾ ਗੁਲਾਮਾਬਾਦ ਪੁਲਿਸ ਨੂੰ ਹੋਸ਼ ਆਇਆ, ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਹੁਸ਼ਿਆਰੀ ਆ ਗਈ। ਇੱਕ ਵਕੂਏ ਦੇ 2 ਮੁਕੱਦਮੇ ਸਾਡੇ ਫੈਸਲਾਬਾਦ ਦੇ ਵਿੱਚ ਦਰਜ ਪਏ ਨੇ। FIA ਵਾਲੇ ਕਹਿੰਦੇ ਸਾਡਾ ਮੁਕੱਦਮਾ ਵਾ, ਪੁਲਿਸ ਵਾਲੇ ਕਹਿੰਦੇ ਆ ਸਾਡਾ ਮੁਕੱਦਮਾ ਵਾ, ਅਸੀਂ ਤਫਤੀਸ਼ ਕਰਨੀ ਆ। ਇਹਦੀ ਜ਼ਿੰਮੇਵਾਰੀ ਕਿਸੇ ਬੰਦੇ ਤੇ ਤਾਂ ਆਈ ਹੋਣੀ ਆ। अस्सलाम वालेकुम। अच्छा जी, शहर लैलपुर की तारीख की सब तो वड्डी वारदात 2 करोड़ 40 लाख रुपए ਦੇ ਸਿਗਰਟ ਹੀ ਚੋਰੀ ਹੋ ਗਏ, ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ। ਇਹ ਖੈਰ ਜੀ ਗੱਲ ਤਾਂ ਹੈਗੀ ਵਾਵਾ ਪੁਰਾਣੀ, ਲੇਕਿਨ ਹੁਣ ਨਵਾਂ ਕੱਟਾ ਜਿਹੜਾ ਨਾ ਉਹ ਖੁੱਲ ਗਿਆ। ਇਹ ਕੱਟਾ ਬੰਨਣਾ ਵੀ ਆਪਾਂ ਹੀ ਰਲ ਮਿਲ ਕੇ ਹਜ਼ਾਰੀ ਬਾਤ ਆ। ਕੌਮੀ ਖਜ਼ਾਨਾ ਵਾ, ਸਾਡੀ ਸਰਕਾਰ ਦੇ ਪੈਸੇ ਆ, ਇਹਨੂੰ ਜਿਹੜਾ ਮਰਜ਼ੀ ਜਿਹਦਾ ਦਿਲ ਕਰਦਾ ਲੈ ਕੇ ਇੱਧਰ ਨੂੰ ਲੈ ਜਾਵੇ ਇੱਧਰ ਨੂੰ ਲੈ ਜਾਵੇ। ਅਸੀਂ ਤਾਂ ਘੱਟ ਤੋਂ ਘੱਟ ਕੋਸ਼ਿਸ਼ ਕਰਾਂਗੇ ਕਿ ਨਾ ਹੋਣ। 2 ਕਰੋੜ 40 ਲੱਖ ਰੁਪਏ ਦੇ ਸਿਗਰਟ ਜਿਹੜੇ ਆ ਨਾ FBR ਦੇ ਗੋਦਾਮਾਂ ਦੇ ਵਿੱਚੋਂ ਚੋਰੀ ਹੋ ਗਏ। ਇਹ ਗੱਲ ਅਸੀਂ ਪਹਿਲੇ ਵੀ ਦੱਸ ਚੁੱਕੇ ਹਾਂ, ਲੇਕਿਨ ਇਹਦੇ ਵਿੱਚ ਇੱਕ ਨਵਾਂ ਮੋੜ ਜਦੋਂ ਆਇਆ ਨਾ, ਉਹ ਮੋੜ ਬੜਾ ਹੈਰਾਨਕੁਨ ਆ। ਇੱਕ FIR ਮੇਰੇ ਹੱਥ 'ਚ ਫੜੀ ਹੋਈ ਹੈ, ਇਹ ਜੀ ਥਾਣਾ ਗੁਲਾਮਾਬਾਦ ਦੀ FIR। ਇਹ ਦਰਜ ਹੁੰਦੀ ਹੈ ਜੀ 18/12/2024, ਯਾਨੀ ਕਿ 12ਵੇਂ ਮਹੀਨੇ ਦੀ 18 ਤਰੀਕ ਨੂੰ FIR ਦਰਜ ਹੁੰਦੀ ਆ ਕਿ 2 ਕਰੋੜ 40 ਲੱਖ ਰੁਪਏ ਦੇ ਸਿਗਰਟ ਜਿਹੜੇ ਆ ਨਾ ਸਿੱਧੂਪੁਰੇ ਵਾਲੇ ਗੋਦਾਮ ਦੇ ਵਿੱਚੋਂ ਇਹਨਾਂ ਦੇ ਆਪਣੇ ਹੀ ਬੰਦੇ ਕੱਢ ਕੇ ਲੈ ਗਏ। ਇਹ FIR ਇੱਥੇ ਰੱਖ ਦਿਓ। ਇਹ ਜਨਾਬੇ ਵਾਲੀ ਵਾਕਿਆ ਵਾ 11ਵੇਂ ਮਹੀਨੇ ਦਾ, ਯਾਨੀ ਕਿ ਪਿਛਲੇ ਮਹੀਨੇ ਦਾ ਵਾਕਿਆ ਵਾ, ਜਦੋਂ ਪਤਾ ਲੱਗਾ ਕਿ ਸਾਡੇ ਗੋਦਾਮ ਦੇ ਵਿੱਚੋਂ ਹੌਲੀ ਹੌਲੀ ਸਾਡੇ ਆਪਣੇ ਹੀ ਮੁਲਾਜ਼ਮੀਨ ਜਿਹੜੇ ਆ ਉਹ ਸਾਨੂੰ ਚੂਨਾ ਲਾਉਂਦੇ ਰਹੇ। ਸਾਨੂੰ ਪਤਾ ਨਹੀਂ ਲੱਗਾ। ਉਹ ਜਿਹੜੇ CCTV ਕੈਮਰੇ ਲੱਗੇ ਹੁੰਦੇ ਆ ਉਹਨਾਂ ਦਾ DVR ਬੰਦ ਕੀਤਾ, ਉੱਥੇ ਬਿਜਲੀ ਬੰਦ ਕੀਤੀ, ਚਿੰਗਚੀ ਰਕਸ਼ੇ ਆਏ, ਉਹਨਾਂ ਦੇ ਵਿੱਚ ਸਿਗਰਟਾਂ ਦੇ ਕਾਰਟੂਨ ਲੋਡ ਹੋਏ, ਲੈ ਕੇ ਚਲੇ ਗਏ। ਜਦੋਂ ਜਾਂਚ ਪੜਤਾਲ ਕੀਤੀ ਗਈ फिर जनाबे अली वावा सारे बंदियां ते मुकदमा दर्ज हो गया। पहला नाम है जी मोहम्मद रमज़ान सिपाही, दूसरा जी आबिद शहजाद चौकीदार, तीसरा जी नियाज अली ऑफिस सुपरीडेंट, चौथा जी मोहम्मद आसिफ सिपाही, पंजवां जी मोहम्मद अब्दुल्ला सिपाही RTO, 6वें नंबर ते है जी 3 कस नामलूम, जिन्हां दा सानू नहीं पता कौन आ कौन नहीं। ये बंदे जनाबे अली 2 करोड़ ते 40 लाख रुपए दे सिगरट लैके ते आ गए ने। ਹੁਣ ਕੀ ਹੋਇਆ? ਹੁਣ FBR ਵਾਲਿਆਂ ਨੇ ਥਾਣੇ ਦਰਖਾਸਤ ਦਿੱਤੀ ਕਿ ਸਾਡੇ ਇੰਨੇ ਕਰੋੜ ਇੰਨੇ ਲੱਖ ਦੇ ਸਿਗਰਟ ਚੋਰੀ ਹੋ ਗਏ ਆ, ਸਾਡਾ ਮੁਕੱਦਮਾ ਦਰਜ ਕਰ ਲਓ। ਉਹਨਾਂ ਨੇ ਕਿਹਾ ਜੀ ਇਹ ਸਾਡਾ ਬਣਦਾ ਹੀ ਨਹੀਂ, ਅਸੀਂ ਕਿੱਦਾਂ ਮੁਕੱਦਮਾ ਦਰਜ ਕਰ ਲਈਏ, ਸਾਡਾ ਇਹ ਰੌਲਾ ਨਹੀਂ ਹੈਗਾ, ਤੁਸੀਂ ਜਾਓ FIA ਵਾਲਿਆਂ ਕੋਲ, ਇਹ ਮੁਕੱਦਮਾ ਤੁਹਾਡਾ ਦਰਜ ਕਰਨਾ FIA ਵਾਲਿਆਂ ਨੇ। ਤੇ ਉਹਨਾਂ ਨੇ ਕੀ ਕੀਤਾ? ਦਰਖਾਸਤ ਪੜ੍ਹੀ, ਦਰਖਾਸਤ ਲੈ ਕੇ FIA ਵਾਲਿਆਂ ਕੋਲ ਚਲੇ ਗਏ। FIA ਵਾਲਿਆਂ ਨੇ ਜਨਾਬੇ ਵਾਲੀ ਮੁਕੱਦਮਾ ਜਿਹੜਾ ਸੀਗਾ ਉਹ ਦਰਜ ਕਰ ਲਿਆ। ਮੁਕੱਦਮੇ ਦਾ ਨੰਬਰ ਹੈ ਜੀ 690/24। ਇਹ ਜਨਾਬੇ ਵਾਲੀ ਦਰਜ ਹੋ ਗਿਆ ਜੀ 13 ਤਾਰੀਖ ਨੂੰ 12ਵੇਂ ਮਹੀਨੇ ਦੀ। ਇਹ ਜਦੋਂ ਮੁਕੱਦਮਾ ਦਰਜ ਹੋ ਗਿਆ, ਕਿਉਂਕਿ FIA ਦਾ ਬਣਦਾ ਸੀ, ਉਹਨਾਂ ਨੇ ਦਰਜ ਕਰ ਲਿਆ ਤੇ ਲਾਲਾ ਪੈ ਗਈ ਜੀ ਕਿ ਉੱਥੇ ਮੁਕੱਦਮਾ ਦਰਜ ਹੋ ਗਿਆ। ਚੁੱਪ ਚਪੀਤੇ ਇੱਧਰ ਆਓ, ਤੁਹਾਨੂੰ ਦੱਸਾਂ, ਲਾਗੇ ਆ ਕੇ ਗੱਲ ਸੁਣਿਆ ਕਰੋ। ਕੋਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਵਾ ਜਿਹੜੀਆਂ ਸਾਰਿਆਂ ਨੂੰ ਨਹੀਂ ਦੱਸਣ ਵਾਲੀਆਂ ਹੁੰਦੀਆਂ, ਇਕੱਲੇ 1 to 1 ਕਰਨ ਵਾਲੀਆਂ ਹੁੰਦੀਆਂ। ਥਾਣਾ ਗੁਲਾਮਾਬਾਦ ਪੁਲਿਸ ਨੂੰ ਹੋਸ਼ ਆਇਆ, ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਹੁਸ਼ਿਆਰੀ ਆ ਗਈ। ਉਹਨਾਂ ਨੇ ਜਨਾਬੇ ਲਈ ਹੁਸ਼ਿਆਰੀ ਫੀਲ ਕੀਤੀ ਤੇ 380 ਦਾ ਮੁਕੱਦਮਾ ਥਾਣੇ ਦੇ ਵਿੱਚ ਪੁਰਾਣੀ ਦਰਖਾਸਤ ਦੇ ਉੱਪਰ ਦਰਜ ਕਰਕੇ ਉਹ ਵੀ ਦੇ ਦਿੱਤਾ। ਲੋਕੀ ਪਿੱਟਦੇ ਆ ਇੱਕ ਮੁਕੱਦਮੇ ਨੂੰ, ਇੱਕ ਵਕੂਏ ਦੇ 2 ਮੁਕੱਦਮੇ ਸਾਡੇ ਫੈਸਲਾਬਾਦ ਦੇ ਵਿੱਚ ਦਰਜ ਪਏ ਨੇ। ਇੱਕ ਜਨਾਬੇ ਵਾਲੀ FIA ਵਾਲੇ ਨੇ ਕਰ ਲਿਆ, ਦੂਜਾ ਪੁਲਿਸ ਨੇ ਕਰ ਲਿਆ। ਹੁਣ ਪਤਾ ਨਹੀਂ ਇਹਦੀ ਤਫਤੀਸ਼ ਪੁਲਿਸ ਨੇ ਕਰਨੀ ਆ FIA ਵਾਲੇ ਨੇ ਕਰਨੀ ਹੈ। FIA ਵਾਲੇ ਕਹਿੰਦੇ ਸਾਡਾ ਮੁਕੱਦਮਾ ਵਾ, ਅਸੀਂ ਤਫਤੀਸ਼ ਕਰਨੀ ਆ। ਪੁਲਿਸ ਵਾਲੇ ਕਹਿੰਦੇ ਆ ਸਾਡਾ ਮੁਕੱਦਮਾ ਵਾ, ਅਸੀਂ ਤਫਤੀਸ਼ ਕਰਨੀ ਆ। ਮੈਂ ਤਾਂ ਇਹ ਗੱਲ ਕਹਾਂਗਾ ਕਿ ਆ ਜਿਹੜੇ 4-5 ਬੰਦੇ ਸਾਨੂੰ ਦਿਓ, ਇਹਨਾਂ ਦੀ ਤਫਤੀਸ਼ ਅਸੀਂ ਕਰਦੇ ਹਾਂ। ਕੋਈ ਤੀਸਰਾ ਘਰ ਵੀ ਤੇ ਵਿੱਚ ਆਵੇ ਨਾ, ਤੁਸੀਂ ਆਪਸ ਦੇ ਵਿੱਚ ਨਾ ਸਾਰਾ ਕੁਝ ਕਰੀ ਜਾਓ। ਸਾਨੂੰ ਦਿਓ, ਅਸੀਂ ਜਨਾਬ ਤਫਤੀਸ਼ ਕਰ ਲੈਣੇ। ਬਈ ਪੁਲਿਸ ਵਾਲਿਓ, ਤੁਹਾਡੇ ਕੋਲ ਜੇ ਪਹਿਲੇ ਦਰਖਾਸਤ ਆਈ ਸੀਗੀ ਤੇ ਤੁਸੀਂ ਉਹਦਾ ਮੁਕੱਦਮਾ ਦਰਜ ਕਰਦੇ, 11ਵੇਂ ਮਹੀਨੇ ਦਾ ਵਕੂਆ ਵਾ ਤੇ ਤੁਹਾਨੂੰ ਦਰਖਾਸਤ ਉਹਨਾਂ ਨੇ ਦਿੱਤੀ ਵੀ ਸੀਗੀ। ਅਗਰ ਤੁਸੀਂ ਉਦੋਂ ਕਹਿਤਾ FIA ਦਾ ਤੇ ਫਿਰ ਹੁਣ FIA ਵਾਲਿਆਂ ਨੇ ਮੁਕੱਦਮਾ ਦਰਜ ਕਰ ਲਿਆ ਤੇ ਇਹਨਾਂ ਨੂੰ ਕਰਨ ਦਿਓ। ਹੁਣ ਤੁਸੀਂ ਉੱਥੇ ਅੰਬ ਲੈਣ ਜਾਂਦੇ ਹੋ। ਲਿਹਾਜ਼ਾ ਅਫਸਰਾਨੇ ਬਾਲਾ ਅੱਗੇ FIA ਔਰ ਪੁਲਿਸ ਦੇ ਅੱਗੇ ਗੁਜ਼ਾਰਿਸ਼ ਸਾਡੀ ਇਹ ਆ ਕਿ ਜਨਾਬ ਕੌਮੀ ਖਜ਼ਾਨੇ ਦੇ ਵਿੱਚੋਂ 2 ਕਰੋੜ 40 ਲੱਖ ਰੁਪਏ ਦਾ ਨੁਕਸਾਨ ਹੋਇਆ ਵਾ। ਇਹਦੀ ਜ਼ਿੰਮੇਵਾਰੀ ਕਿਸੇ ਬੰਦੇ ਤੇ ਤਾਂ ਆਈ ਹੋਣੀ ਆ। ਜੇ ਅਦਾਰੇ ਸਾਡੇ ਆਪਸ ਵਿੱਚ ਜਿੱਦਾਂ ਲੜਦੇ ਰਹਿਣਗੇ ਤੇ ਫਿਰ ਦਾ ਨਤੀਜਾ ਕੱਖ ਵੀ ਨਹੀਂ ਨਿਕਲੇਗਾ। ਲਿਹਾਜ਼ਾ ਗੁਜ਼ਾਰਿਸ਼ ਇਹ ਆ ਕਿ ਪੁਲਿਸ ਵਾਲੇ ਮਹਿਕਮੇ ਦੇ ਵਿੱਚ ਜਿਹਦੀ ਗਫਲਤ ਪਾਈ ਗਈ ਆ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ। FBR ਦੇ ਵਿੱਚ ਜਿਹੜੇ ਚੋਰ ਨੇ, ਜਿਹੜੇ ਡਾਕੂ ਨੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। FIA ਵਾਲਿਆਂ ਨੇ ਤਾਂ ਆਪਣਾ ਕੰਮ ਕਰ ਲਿਆ। ਬਹੁਤ ਸ਼ੁਕਰੀਆ।